ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ 'ਤੇ ਨਜ਼ਰ। ਅੱਜ ਸੋਮਵਾਰ ਦਾ ਦਿਨ ਹੈ ਅਤੇ ਆਪਣੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਜੀ ਜੁੜ ਰਹੇ ਨੇ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੇਲੇ ਜਿੰਨੇ ਵੀ ਵਿਸ਼ਵ ਭਰ ਦੇ ਵਿੱਚ ਸਰੋਤੇ ਵੀ ਸਾਨੂੰ ਪੰਜਾਬੀ ਰੇਡੀਓ USA ਤੇ ਸੁਣਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਵਿਸ਼ਵ ਭਰ ਦੇ ਸਰੋਤਿਆਂ ਨੂੰ ਔਰ ਪੂਰੀ ਟੀਮ ਨੂੰ ਮੈਂ ਹੱਥ ਜੋੜ ਕੇ ਫਤਿਹ ਅਰਜ਼ ਕਰਦਾ ਜੀ। ਜੀ ਅਤੇ ਮਾਫੀ ਚਾਹੁੰਦੇ ਹਾਂ ਅੱਜ ਜਿਹੜਾ ਦੱਸ ਜੇ ਵੀ ਬਲਤੇਜ ਪੰਨੂ ਜੀ ਉਹਨਾਂ ਦੀ ਜਿਹੜੀ ਆ ਤਬੀਅਤ ਥੋੜ੍ਹੀ ਨਾਸਾਜ਼ ਹੋਣ ਕਰਕੇ ਉਹ ਆਪਣੇ ਨਾਲ ਨਹੀਂ ਜੁੜ ਸਕੇ, ਪਰ ਆਪਾਂ ਜਿਹੜੇ ਤੁਹਾਡੇ ਲਈ ਪੰਜਾਬ ਦੀਆਂ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜਿਹੜੇ ਜੀ ਜੁੜ ਚੁੱਕੇ ਹਾਂ। ਅਤੇ ਜਿਵੇਂ ਤੁਸੀਂ ਸਾਰੇ ਸਰੋਤਿਆਂ ਨੇ ਨੋਟ ਕੀਤਾ ਹੋਣਾ ਪਿਛਲੇ ਕੁਛ ਦਿਨਾਂ ਤੋਂ ਆਪਾਂ ਜਿਹੜੇ ਨਵੇਂ ਟੀਮ ਮੈਂਬਰ ਆ ਉਹਨਾਂ ਦੇ ਨਾਲ ਜਿਹੜੀਆਂ ਖਬਰਾਂ ਵੀ ਕਰਦੇ ਹਾਂ, ਸ਼ਾਮ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਆਪਣੇ ਨਾਲ ਇਹ ਪੇਸ਼ ਕਰਦੇ ਨੇ ਪ੍ਰਵੀਨ ਸ਼ਰਮਾ ਜੀ। ਅਤੇ ਸਭ ਤੋਂ ਪਹਿਲਾਂ ਪ੍ਰਵੀਨ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਪੰਜਾਬੀ ਰੇਡੀਓ USA ਦੀ ਇਸ ਟੀਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੁਸੀਂ ਆਏ ਹੋ ਸਾਡੇ ਨਾਲ। ਸਾਡੇ ਸਰੋਤਿਆਂ ਦੀ ਲਗਾਤਾਰ ਫੀਡਬੈਕ ਤੁਹਾਡੇ ਪ੍ਰਤੀ ਬਹੁਤ ਵਧੀਆ ਜਿਹੜੇ ਜੀ ਆ ਰਹੀ ਆ ਅਤੇ ਬਹੁਤ ਚੰਗਾ ਸਾਨੂੰ ਲੱਗ ਰਿਹਾ ਵੀ ਤੁਸੀਂ ਪੰਜਾਬੀ ਰੇਡੀਓ USA ਦੀ ਟੀਮ ਦੇ ਵਿੱਚ ਜਿਹੜੇ ਜੀ ਸ਼ਾਮਿਲ ਹੋਏ ਹੋ। ਜੀ ਧੰਨਵਾਦ ਜੀ। ਔਰ ਪੰਜਾਬੀ ਰੇਡੀਓ USA ਨਾਲ ਜੁੜਨਾ ਮੇਰੇ ਲਈ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਕਿਉਂਕਿ 2014 ਤੋਂ ਲੈ ਕੇ ਹੁਣ ਤੱਕ ਮੈਂ ਪੰਜਾਬੀ ਰੇਡੀਓ USA ਨੂੰ ਸੁਣਦਾ ਰਿਹਾ ਵਾਂ ਔਰ ਬਹੁਤ ਕੁਝ ਸਿੱਖਿਆ ਕਿ ਪੱਤਰਕਾਰੀ ਜਿਹੜੀ ਹੈ ਬਰੀਕੀ ਨਾਲ ਕਿਵੇਂ ਕਰਨੀ ਹੈ, ਲੋਕ ਮੁੱਦਿਆਂ ਤੇ ਕਿਹੋ ਜਿਹੀ ਪ੍ਰਤੀਕਿਰਿਆ ਦੇਣੀ ਹੈ, ਕੀ ਤੁਹਾਡਾ ਨਜ਼ਰੀਆ ਹੋਣਾ ਚਾਹੀਦਾ ਔਰ ਕਿਸ ਤਰੀਕੇ ਨਾਲ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਰੱਖਣ ਦੇ ਲਈ ਤੁਸੀਂ ਪੱਤਰਕਾਰੀ ਜ਼ਰੀਏ ਕੀ ਆਪਦਾ ਯੋਗਦਾਨ ਪਾ ਸਕਦੇ ਹੋ। ਇਹ ਸਭ ਚੀਜ਼ਾਂ ਮੈਂ ਪੰਜਾਬੀ ਰੇਡੀਓ USA ਤੋਂ ਸਿੱਖੀਆਂ ਨੇ ਔਰ ਮੈਨੂੰ ਲੱਗਦਾ ਕਿ ਮੈਂ ਖੁਸ਼ਕਿਸਮਤ ਹੈ ਕਿ ਜਿਹੜਾ ਰੇਡੀਓ ਮੈਂ ਸੁਣਦਾ ਹੁੰਦਾ ਸੀਗਾ ਪੰਜਾਬ ਦੇ ਸਿਰਮੌਰ ਪੱਤਰਕਾਰਾਂ ਨੂੰ ਜਾਂ ਤੁਹਾਡੇ ਵਰਗੇ ਭਰਾਵਾਂ ਨੂੰ, ਤੇ ਅੱਜ ਉਸੇ ਟੀਮ ਦੇ ਨਾਲ ਮੈਂ ਜੁੜ ਗਿਆ ਵਾਂ। ਸੋ ਮੈਂ ਸ਼ੁਕਰਾਨਾ ਵੀ ਕਰਦਾ ਵਾਹਿਗੁਰੂ ਦਾ, ਨਾਲ ਤੁਹਾਡੀ ਟੀਮ ਦਾ ਵੀ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਆਪਣੇ ਨਾਲ ਜੁੜਨ ਦਾ। ਜੀ ਬਿਲਕੁਲ ਜੀ। ਚਲੋ ਅਸੀਂ ਆਪਣੀ ਚੰਗੀ ਕਿਸਮਤ ਸਮਝਦੇ ਹਾਂ ਵੀ ਚੰਗੇ ਬੰਦੇ ਜਿਹੜੇ ਆ ਪੰਜਾਬੀ ਰੇਡੀਓ USA ਦੇ ਇਸ ਸਵਾਰੀ ਦੇ ਵਿੱਚ, ਇਸ ਬੱਸ ਦੇ ਵਿੱਚ ਕਹਿ ਲਓ ਜਾਂ ਜੋ ਵੀ ਆਪਾਂ ਕਹਿਣਾ ਚਾਹੁੰਦੇ ਇਸ ਦੇ ਵਿੱਚ ਨਾਲ ਆ, ਅਤੇ ਬਹੁਤ ਚੰਗਾ ਲੱਗਦਾ ਹੈ। ਅਤੇ ਥੋੜ੍ਹਾ ਜਿਹਾ ਪ੍ਰਵੀਨ ਜੀ ਆਪਣੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ, ਕਿਉਂਕਿ ਲੋਕ ਜ਼ਰੂਰ ਜਾਣਨਾ ਚਾਹੁੰਦੇ ਨੇ ਤੁਸੀਂ ਪੱਤਰਕਾਰੀ ਦੇ ਵਿੱਚ ਕਿੱਦਾਂ ਆਏ, ਕੀ ਤੁਹਾਡੇ ਕੀ ਖਿਆਲਾਤ ਸੀਗੇ, ਕੀ ਤੁਸੀਂ ਉੱਥੇ ਦੇਖਦੇ ਹੋ, ਅਤੇ ਜਦੋਂ ਤੁਸੀਂ ਉੱਥੇ ਗੱਲਾਂ ਕਰਦੇ ਹੋ ਲੋਕਾਂ ਦੇ ਨਾਲ, ਇੱਥੇ ਤੁਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਹੋ, ਕੀ ਤੁਹਾਨੂੰ ਫਰਕ ਜਿਹੜੇ ਮਹਿਸੂਸ ਹੁੰਦੇ? ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡਾ ਪੱਤਰਕਾਰੀ ਵੱਲ ਨੂੰ ਆਉਣਾ ਕਿੱਦਾਂ ਬਣਿਆ? ਦੇਖੋ ਜੀ, ਪੱਤਰਕਾਰੀ ਵੱਲ ਨੂੰ ਮੈਂ 2012 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ, ਪਰ ਕੁਛ ਕਾਰਨਾਂ ਕਰਕੇ ਮੈਨੂੰ ਉੱਥੇ ਐਡਮਿਸ਼ਨ ਨਹੀਂ ਮਿਲ ਸਕੀ, ਕਿਉਂਕਿ ਮੈਂ ਜਰਨਲਿਜ਼ਮ ਕਰਨਾ ਚਾਹੁੰਦਾ ਸੀ ਔਰ ਮੇਰਾ ਪੈਸ਼ਨ ਸੀਗਾ ਇਹ। ਮੈਨੂੰ ਲੱਗਦਾ ਸੀਗਾ ਕਿ ਜੇਕਰ ਤੁਸੀਂ ਲੋਕਾਂ ਦੀ ਆਵਾਜ਼ ਬਣਨਾ ਚਾਹੁੰਦੇ ਹੋ ਤੇ ਇਕੱਲਾ ਸਿਆਸਤੀ ਨਹੀਂ ਗਾ ਤੁਹਾਡੇ ਕੋਲ ਪਲੇਟਫਾਰਮ, ਤੁਸੀਂ ਪੱਤਰਕਾਰੀ ਜ਼ਰੀਏ ਵੀ ਲੋਕ ਨੁਮਾਇੰਦਗੀ ਕਰ ਸਕਦੇ ਹੋ ਜੇ ਤੁਹਾਡੇ ਦੇ ਵਿੱਚ ਚਾਹਨਾ ਹੈਗੀ ਹੈ, ਤੁਹਾਡੇ 'ਚ ਉਹ ਪੈਸ਼ਨ ਹੈਗਾ, ਤੁਹਾਡੇ 'ਚ ਲੋਕਾਂ ਨੂੰ ਸਮਝਣ ਦੀ ਉਹ ਸਮਰੱਥਾ ਜਾਂ ਹਮਦਰਦੀ ਹੈਗੀ ਹੈ। ਪਰ ਉੱਥੇ ਕਿਸੇ ਕਾਰਨ ਕਰਕੇ ਜਰਨਲਿਜ਼ਮ ਦੇ ਵਿੱਚ ਅਪਲਾਈ ਨਾ ਹੋ ਸਕਿਆ, ਸੀਟਾਂ ਥੋੜ੍ਹੀਆਂ ਸੀ, ਸੀਮਤ ਸੀਗੀਆਂ, ਉਹ ਫਿਲਅਪ ਹੋ ਗਈਆਂ ਜਦੋਂ ਨੂੰ ਮੈਂ ਅਪਲਾਈ ਕੀਤਾ। ਇਹਦੇ 'ਚ ਆਰਥਿਕ ਪੱਖ ਵੀ ਇੱਕ ਮੈਂ ਕਹੂੰਗਾ ਕਿ ਪੱਖ ਹੋ ਸਕਦਾ ਵਾ। ਪਰ ਉਸੇ ਦੌਰਾਨ ਮੇਰੀ ਮੁਲਾਕਾਤ ਜਿਹੜੀ ਉੱਥੇ ਮੈਂ, ਕਿਉਂਕਿ ਡੇ ਐਂਡ ਨਾਈਟ ਨਿਊਜ਼ ਉਸ ਸਮੇਂ ਸਿਰਮੌਰ ਚੈਨਲਾਂ ਦੇ ਵਿੱਚ ਗਿਣਿਆ ਜਾਂਦਾ ਸੀਗਾ, ਖਾਸ ਕਰਕੇ ਪੰਜਾਬੀ ਪੱਤਰਕਾਰੀ ਦੇ ਵਿੱਚ, ਔਰ ਕੰਵਰ ਸੰਧੂ ਸਾਹਿਬ ਉਹਨਾਂ ਉਸ ਚੈਨਲ ਨੂੰ ਲੀਡ ਕਰ ਰਹੇ ਸੀਗੇ ਔਰ ਮੈਂ ਉਹਨਾਂ ਨੂੰ ਮਿਲਿਆ ਦਫ਼ਤਰ ਦੇ ਵਿੱਚ ਜਾ ਕੇ। ਉਸ ਟਾਈਮ ਇੰਡਸਟਰੀਅਲ ਫੇਜ਼ 1 ਦੇ ਵਿੱਚ ਸੈਂਟਰਾ ਮਾਲ ਦੇ ਲਾਗੇ ਡੇ ਐਂਡ ਨਾਈਟ ਨਿਊਜ਼ ਦਾ ਆਫਿਸ ਹੁੰਦਾ ਸੀਗਾ। ਮੈਂ ਕਿਹਾ ਚਲੋ ਚੰਡੀਗੜ੍ਹ ਆਏ ਹਾਂ ਤੇ ਇਹਨਾਂ ਨੂੰ ਮਿਲ ਚੱਲਦੇ ਆ। ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨਾਂ ਨੂੰ ਦੱਸਿਆ ਕਿ ਸਰ ਮੈਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਆਉਣਾ ਚਾਹੁੰਦਾ, ਪਰ ਕਿਸੇ ਕਾਰਨ ਕਰਕੇ ਮੈਂ ਨਹੀਂ ਆ ਸਕਿਆ, ਮੈਨੂੰ ਐਡਮਿਸ਼ਨ ਨਹੀਂ ਮਿਲੀ ਉੱਥੇ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕੋਰਸ ਸ਼ੁਰੂ ਕੀਤਾ ਵਾ, ਤੁਸੀਂ ਜੇ ਉਹਦੇ 'ਚ ਟਰਾਈ ਕਰਨਾ ਚਾਹੁੰਦੇ ਹੋ, ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਕਰ ਸਕਦੇ ਹੋ, ਬਟ ਇਹ ਡਿਗਰੀ ਦੇ ਮੁਤਾਬਕ ਨਹੀਂ ਹੈ, ਜਸਟ ਇੱਕ ਇੰਟਰੋਡਕਸ਼ਨ ਆ ਜਰਨਲਿਜ਼ਮ ਦੇ ਨਾਲ। ਤਾਂ ਮੈਂ ਉਹਨਾਂ ਉਸ ਕੋਰਸ ਦੇ ਵਿੱਚ ਦਾਖਲਾ ਲਿਆ। ਉਸ ਤੋਂ ਬਾਅਦ ਉਹਨਾਂ ਦੇ ਕਹਿਣ ਤੇ ਕੋਰਸ ਦੇ ਵਿੱਚ ਦਾਖਲਾ ਲਏ ਨੂੰ ਹਾਲੇ 1.5 ਮਹੀਨਾ 2 ਮਹੀਨੇ ਹੋਏ ਸੀਗੇ। ਮੈਂ ਉਹਨਾਂ ਨੂੰ ਦੁਬਾਰਾ ਫਿਰ ਮਿਲਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਸਾਡੇ ਫੀਲਡ ਪੱਤਰਕਾਰ ਨੇ ਉਹਨਾਂ ਦੇ ਨਾਲ ਜਾਇਆ ਕਰੋ, ਸਿੱਖਿਆ ਕਰੋ। ਇਸੇ ਦੌਰਾਨ 3 ਕੁ ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੇ ਮੈਨੂੰ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਐਡ ਕਰ ਲਿਆ ਐਜ਼ ਏ ਇੰਪਲਾਈ। ਯਾਨੀ ਕਿ ਕੋਰਸ 6 ਮਹੀਨਿਆਂ ਦਾ ਸੀਗਾ, ਬਟ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਮੈਨੂੰ ਐਡ ਕੀਤਾ। ਉਹਨਾਂ ਨੇ ਮੌਕਾ ਦਿੱਤਾ ਕਿ ਤੂੰ ਪੰਜਾਬ ਦੀ ਜੇ ਪੱਤਰਕਾਰੀ ਕਰਨਾ ਚਾਹੁੰਦਾ
ਤੇ ਰਿਸਰਚ ਕਰਿਆ ਕਰ ਔਰ ਤੂੰ ਬੋਲਿਆ ਕਰ ਬੇਬਾਕ। ਪੰਜਾਬੀ ਨਿਊਜ਼ ਜਿਹੜੀਆਂ ਬੁਲੇਟਿਨ ਹੁੰਦਾ ਸੀਗਾ ਉਹ ਮੈਂ ਪੜ੍ਹਨ ਲੱਗ ਪਿਆ ਹੌਲੀ ਹੌਲੀ, ਸਾਲ ਡੇਢ ਸਾਲ ਦੇ ਵਕਤ ਦੇ ਦੌਰਾਨ। ਪਰ ਇਸੇ ਦੌਰਾਨ ਉਦੋਂ ਨੀਤੀਆਂ ਜਿਹੜੀਆਂ ਸੀਗੀਆਂ, ਹੁਣ ਵੀ ਨੇ ਜਿਹੜੀਆਂ ਇੱਕ ਬੁਲੰਦ ਪੱਤਰਕਾਰੀ ਨੂੰ ਦੱਬਿਆ ਗਿਆ ਤੇ ਉਹ ਚੈਨਲ ਜਿਹੜਾ ਵਾ ਬੰਦ ਹੋ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਨਿਊਜ਼ 18 ਪੰਜਾਬ ਵਰਗੇ ਜਾਂ NTV ਪੰਜਾਬ ਜਿਹੜਾ ਚੈਨਲ ਹੈ, ਕਾਫੀ ਵੱਡਾ ਆਰਗੇਨਾਈਜੇਸ਼ਨ ਹੈ ਨਿਊਜ਼ 18 ਨੈਟਵਰਕ, ਉੱਥੇ ਮੈਨੂੰ ਉਹਨਾਂ ਦੇ ਵੱਲੋਂ ਕਾਲ ਆਈ ਤੇ ਮੈਂ ਹੈਦਰਾਬਾਦ ਚਲਾ ਗਿਆ। ਬਟ 6 ਮਹੀਨੇ 7 ਮਹੀਨੇ ਰਿਲਾਈਜ਼ ਕੀਤਾ ਕੰਮ ਕਰਨ ਪਿੱਛੋਂ, ਮੈਂ ਰਿਲਾਈਜ਼ ਕੀਤਾ ਕਿ ਇਹਦਾ ਪੰਜਾਬ ਦੇ ਨਾਲ ਦੂਰ ਦੂਰ ਨਾਲ ਕੋਈ ਤਾਲੁਕਾਤ ਨਹੀਂ ਹੈ, ਇਸ ਕਰਕੇ ਆਪਣਾ ਇੱਥੇ ਰਹਿਣਾ ਨਹੀਂ ਬਣਦਾ। ਉਸ ਤੋਂ ਬਾਅਦ ਮੈਂ ਉੱਥੇ ਛੱਡਤਾ ਉਸ ਅਦਾਰੇ ਨੂੰ। ਫਿਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਨੇ ਜਿਹੜੇ, ਇਹਨਾਂ ਨੇ ਆਪਣਾ ਚੈਨਲ ਸ਼ੁਰੂ ਕੀਤਾ ਸੀਗਾ। ਇਹਨਾਂ ਨੇ ਮੈਨੂੰ ਕਾਲ ਕੀਤੀ ਕਿ ਤੁਸੀਂ ਸਾਡੇ ਨਾਲ ਕੰਮ ਕਰੋ, ਕਿਉਂਕਿ ਸੁਰਿੰਦਰ ਭਾਜੀ ਹੋਰਾਂ ਨਾਲ ਬਹੁਤ ਪਿਆਰ ਸੀਗਾ ਜਦੋਂ ਅਸੀਂ ਡੇ ਐਂਡ ਨਾਈਟ ਨਿਊਜ਼ ਦੇ ਵਿੱਚ ਇਕੱਠੇ ਕੰਮ ਕਰਦੇ ਸੀ। ਇਹਨਾਂ ਦੇ ਨਾਲ ਸਾਲ ਕੰਮ ਕੀਤਾ। ਉਸ ਟਾਈਮ 2014 ਦੀ ਗੱਲ ਆ, ਉਦੋਂ ਹੀ ਮੈਂ ਪੰਜਾਬੀ ਰੇਡੀਓ USA ਨੂੰ ਸੁਣਨ ਲੱਗਿਆ ਸੀਗਾ। ਔਰ ਉਦੋਂ ਕੀ ਹੋਇਆ ਕਿ ਇਹਨਾਂ ਨੂੰ ਵੀ ਕਾਨੂੰਨੀ ਅੜਚਣਾ ਪੈ ਗਈਆਂ ਔਰ ਇਹਨਾਂ ਨੇ ਉਹ ਜਿਹੜਾ ਕੰਮ ਸੀ ਉਹ ਕੰਟੀਨਿਊ ਨਹੀਂ ਕਰ ਸਕੇ। ਉਸ ਤੋਂ ਬਾਅਦ ਫਿਰ ਸਿਲਸਿਲਾ ਜਿਹੜਾ ਸੀ ਰੇਡੀਓ ਤੇ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ। ਫਿਰ ਟੋਰਾਂਟੋ ਤੋਂ ਚੱਲਦੇ ਵੱਖ-ਵੱਖ ਰੇਡੀਓ ਸਟੇਸ਼ਨ ਤੇ ਕੰਮ ਕਰਨ ਦਾ ਮੌਕਾ ਮਿਲਿਆ, ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਫਿਰ ਆਪਾਂ ਕਹਿ ਸਕਦੇ ਹਾਂ ਕਿ ਤੇ ਅੱਜ ਤੁਰਦੇ ਫਿਰਦੇ ਇਸ ਕਾਫਲੇ ਦੇ ਵਿੱਚ ਇਹਨਾਂ ਰਾਹਾਂ ਤੇ ਅੱਜ ਆਪਣੇ ਆਪ ਨੂੰ ਇਹ ਲੱਗਦਾ ਕਿ ਕੁਛ ਨਾ ਕੁਛ ਕਰਨ ਦੀ ਮੰਜ਼ਿਲ ਵੱਲ ਨੂੰ ਜਾ ਰਹੇ ਹਾਂ, ਕਿਉਂਕਿ ਪੰਜਾਬੀ ਰੇਡੀਓ USA ਤੇ ਅੱਜ ਮੈਂ ਬੋਲ ਰਿਹਾ ਵਾਂ। ਮੈਂ ਅਗੇਨ ਥੈਂਕਸ ਕਰਦਾ ਵਾਂ ਪੂਰੀ ਟੀਮ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਜੀ ਬਿਲਕੁਲ ਜੀ, ਬਹੁਤ ਚੰਗਾ ਲੱਗ ਰਿਹਾ ਹੈ ਸਾਨੂੰ ਵੀ, ਤੇ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਸਾਥ ਆ ਲੰਮਾ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਚੱਲਦਾ ਰਹੇ ਤੇ ਬੇਬਾਕੀ ਇਹ ਨਿਰਪੱਖਤਾ ਦੇ ਨਾਲ ਤੇ ਨਿਰਡਰ ਹੋ ਕੇ ਜਿਹੜੀ ਇਹ ਆਵਾਜ਼ ਆ ਤੁਹਾਡੀ ਲਗਾਤਾਰ ਆਪਾਂ ਆਪਣੇ ਸਰੋਤਿਆਂ ਤੱਕ ਇੱਦਾਂ ਹੀ ਪਹੁੰਚਾਉਂਦੇ ਰਹੀਏ। ਤੇ ਪ੍ਰਵੀਨ ਸ਼ਰਮਾ ਜੀ, ਜਿਹੜੀ ਹੁਣ ਆਪਾਂ ਆਪਣੀਆਂ ਅੱਜ ਦੀਆਂ ਖਬਰਾਂ ਦੇ ਵੱਲ ਵੀ ਵੱਧਦੇ ਹਾਂ, ਆਪਾਂ ਹੋਰ ਕਿਸੇ ਦਿਨ ਜਿਹੜੀਆਂ ਆ ਆਪਾਂ ਲੰਮੀ ਚੌੜੀ ਹੋਰ ਵੀ ਗੱਲਬਾਤ ਕਰਾਂਗੇ, ਹੋਰ ਆਪਾਂ ਤੁਹਾਡੇ ਬਾਰੇ ਤੇ ਬਾਕੀ ਸਰੋਤਿਆਂ ਦੇ ਨਾਲ ਉਹਨਾਂ ਨੂੰ ਰੂਬਰੂ ਕਰਾਵਾਂਗੇ। ਸੋ ਜੇ ਆਪਾਂ ਸ਼ੁਰੂਆਤ ਕਰੀਏ ਅੱਜ ਦੀ ਖਬਰਾਂ ਦੀ, ਕੇਂਦਰ ਨੇ ਰੋਹਿੰਗਾ ਜਿਹੜੇ ਮੁਸਲਮਾਨ ਆ ਜਿਹੜੇ ਸ਼ਰਨਾਰਥੀ ਬਣ ਕੇ ਇੱਧਰ ਨੂੰ ਆ ਰਹੇ ਆ, ਉਹਨਾਂ ਨੂੰ ਮੁਲਕ ਦੇ ਲਈ ਜਿਹੜਾ ਖਤਰਾ ਦੱਸਿਆ। ਦੇਖੋ ਜੀ, ਕੇਂਦਰ ਸਰਕਾਰ ਨੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹਲਫਨਾਮਾ ਦਾਇਰ ਕੀਤਾ ਵਾ, ਉਹਦੇ ਵਿੱਚ ਇਹ ਕਿਹਾ ਕਿ ਜਿਹੜਾ ਭਾਰਤ ਦੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਬੁਨਿਆਦੀ ਹੱਕ ਆ ਵੀ ਮੁਲਕ ਦੇ ਕਿਸੇ ਹਿੱਸੇ ਦੇ ਵਿੱਚ ਉਹ ਰਹਿ ਸਕਦੇ ਆ, ਕਿਸੇ ਥਾਂ ਤੇ ਰਹਿ ਸਕਦੇ ਆ, ਜਦਕਿ ਪ੍ਰਵਾਸੀਆਂ ਨੂੰ ਜਾਂ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਇਹ ਜਿਹੜਾ ਹੱਕ ਲੈਣ ਦੇ ਲਈ ਸੁਪਰੀਮ ਕੋਰਟ ਦਾ ਹਵਾਲਾ ਨਹੀਂ ਦਿੱਤਾ ਜਾ ਸਕਦਾ। ਇਸ ਤੋਂ ਬਾਅਦ ਕੇਂਦਰ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਤੇ ਜਿਹੜੀਆਂ ਹੋਰ ਏਜੰਸੀਆਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੇ ਰੋਹਿੰਗਿਆ ਭਾਈਚਾਰੇ ਦੇ ਲੋਕ ਆ, ਇਹਨਾਂ ਦੇ ਜਿਹੜੇ ਸਬੰਧ ਹੈ ਇਹ ਅੱਤਵਾਦੀ ਜਥੇਬੰਦੀਆਂ ਦੇ ਨਾਲ ਆ, ਸੋ ਇਸ ਕਰਕੇ ਇਹ ਮੁਲਕ ਦੇ ਲਈ ਖਤਰਾ ਹੋ ਸਕਦੇ ਆ। ਸੋ ਇਸ ਕਰਕੇ ਉਹ ਕਹਿੰਦੇ ਕਿ ਇਹਨਾਂ ਨੂੰ ਇੱਥੇ ਰਹਿਣ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਦਿੱਤੀ ਜਾ ਸਕਦੀ। ਜਦਕਿ ਦੂਜੇ ਪਾਸੇ ਜਿਹੜੇ ਰੋਹਿੰਗਿਆ ਭਾਈਚਾਰੇ ਦੇ ਲੋਕ ਆ ਉਹ ਕਹਿੰਦੇ ਕਿ ਅਸੀਂ ਮੁਲਕ ਨਹੀਂ ਪਰਤਣਾ ਚਾਹੁੰਦੇ ਕਿਉਂਕਿ ਉੱਥੇ ਕਤਲੇਆਮ ਚੱਲ ਰਿਹਾ ਸਾਡਾ। ਪਰ ਤੁਸੀਂ ਦੇਖੋ ਕਿ ਜੇਕਰ ਭਾਰਤ ਦੇ ਵਿੱਚ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਤਿੱਬਤ ਤੋਂ ਹਿੰਦੂ ਭਾਈਚਾਰੇ ਦੇ ਲੋਕ ਜਾਂ ਬੋਧੀ ਭਾਈਚਾਰੇ ਦੇ ਲੋਕ ਰਹਿ ਸਕਦੇ ਨੇ, ਆ ਸਕਦੇ ਨੇ, ਇੱਥੇ ਰਹਿ ਸਕਦੇ ਨੇ, ਤਾਂ ਫਿਰ ਮੇਰਾ ਖਿਆਲ ਹੈ ਕਿ ਰੋਹਿੰਗਿਆ ਭਾਈਚਾਰਿਆਂ ਦਾ ਵੀ ਹੱਕ ਬਣਦਾ ਵਾ ਕਿ ਉਹ ਇੱਥੇ ਨਹੀਂ ਰਹਿ ਸਕਦੇ। ਹੁਣ ਭਾਰਤ ਦੀ ਜਿਹੜੀ ਸਰਕਾਰ ਹੈ ਉਹ ਕੀ ਕਹਿੰਦੀ ਹੈ, ਉਹ ਕਹਿੰਦੀ ਕਿ ਜਿਹੜਾ ਸ਼ਰਨਾਰਥੀਆਂ ਦੇ ਦਰਜੇ ਸੰਬੰਧੀ ਕਨਵੈਨਸ਼ਨ ਆ 1951 ਤੇ ਪ੍ਰੋਟੋਕੋਲ ਆ 1967, ਉਹ ਤੇ ਅਸੀਂ ਕੋਈ ਦਸਤਖਤ ਨਹੀਂ ਕੀਤੇ। ਚਲੋ ਦਸਤਖਤ ਨਹੀਂ ਕੀਤੇ, ਪਰ ਜਿਹੜਾ ਭਾਰਤ ਸਰਕਾਰ ਐਲੀਗੇਸ਼ਨ ਲਾਉਂਦੀ ਹੈ ਕਿ ਇਹਨਾਂ ਲੋਕਾਂ ਦੇ ਅੱਤਵਾਦੀ ਜਥੇਬੰਦੀਆਂ ਦੇ ਨਾਲ ਸੰਬੰਧ ਨੇ, ਇਹ ਲੋਕ ਸੁਰੱਖਿਆ ਦੇ ਲਈ ਖਤਰਾ ਹੋ ਸਕਦਾ, ਤਾਂ ਮੇਰਾ ਖਿਆਲ ਹੈ ਕਿ ਭਾਰਤ ਸਰਕਾਰ ਨੂੰ ਉਹ ਸਬੂਤ ਦੇਣੇ ਚਾਹੀਦੇ ਆ ਜਿਨ੍ਹਾਂ ਦੇ ਆਧਾਰ ਤੇ ਭਾਰਤ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਇਹ ਲੋਕ ਆ ਜਿਹੜੇ ਉਹ ਸੁਰੱਖਿਆ ਦੇ ਲਈ ਖਤਰਾ ਹੋ ਸਕਦੇ ਆ। ਦਿੱਲੀ ਪੁਲਿਸ ਦੇ ਜੇ ਹਵਾਲੇ ਨਾਲ ਮੈਂ ਗੱਲ ਕਰਾਂ ਤਾਂ ਉੱਥੇ ਜਿਹੜੇ ਰੋਹਿੰਗਿਆ ਲੋਕ ਰਹਿੰਦੇ ਆ, ਦਿੱਲੀ ਪੁਲਿਸ ਦੀ ਇੱਕ ਸਟੇਟਮੈਂਟ ਸੀਗੀ, ਉਸ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੇ ਲੋਕ ਆ ਇਹਨਾਂ ਤੇ ਕੋਈ ਕ੍ਰਿਮੀਨਲ ਕੇਸ ਦਰਜ ਨਹੀਂ, ਕਿਸੇ ਡਕੈਤੀ ਦੇ ਵਿੱਚ ਸ਼ਾਮਲ ਨਹੀਂ। ਸੋ ਮੇਰੇ ਖਿਆਲ ਦੇ ਨਾਲ ਜੇਕਰ ਭਾਰਤ ਸਰਕਾਰ ਦਿੱਲੀ ਪੁਲਿਸ ਦੀ ਗੱਲ ਸੁਣਨ ਦੇ ਬਾਵਜੂਦ ਵੀ ਜਾਂ ਉਹਨਾਂ ਦਾ ਆਪਾਂ ਕਹਿ ਲਈਏ ਕਿ ਜਿਸ ਤਰੀਕੇ ਨਾਲ ਪੁਲਿਸ ਬਚਾਅ ਕਰ ਰਹੀ ਹੈ, ਤਾਂ ਇਹਨਾਂ ਗੱਲਾਂ ਦੇ ਬਾਵਜੂਦ ਵੀ ਰੋਹਿੰਗਿਆ ਭਾਈਚਾਰੇ ਦੇ ਲੋਕਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ, ਤਾਂ ਇਹ ਮਨੁੱਖੀ ਅਧਿਕਾਰਾਂ ਨਾਲ, ਇਹ ਉਹਨਾਂ ਦੇ ਹੱਕਾਂ ਦੇ ਨਾਲ, ਇਹ ਭਾਰਤ ਦੀ ਜਿਹੜੀ ਆਪਾਂ ਕਹਿ ਲਈਏ ਕਿ ਸਾਰੇ ਲੋਕਾਂ ਦੇ ਨਾਲ ਇੱਕ ਨਜ਼ਰ ਹੈ ਜਿਹੜੀ, ਉਸ ਚੀਜ਼ ਨੂੰ ਧੱਕਾ ਜ਼ਰੂਰ ਲੱਗੂਗਾ। ਔਰ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਸਰਕਾਰੀ ਗੱਲਬਾਤ ਨਹੀਂ ਕਰਨੀ ਚਾਹੀਦੀ ਕਿ ਜੀ ਇਹ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ, ਜਿਵੇਂ ਮੋਦੀ ਸਾਹਿਬ ਕਹਿੰਦੇ ਆ ਇਹ ਮਨੁੱਖਤਾ ਦਾ ਮਾਮਲਾ ਵਾ। ਔਰ ਕੌਮਾਂਤਰੀ ਪੱਧਰ ਤੇ ਵੀ ਜੇ ਭਾਰਤ ਇਹਨਾਂ ਨੂੰ ਐਕਸੈਪਟ ਨਹੀਂ ਕਰਦਾ ਤਾਂ ਭਾਰਤ ਦੀ ਕੋਈ ਬਹੁਤ ਵੱਡੀ ਮੈਂ ਕਹੂੰਗਾ ਝੰਡੀ ਨਹੀਂ ਮਿਲਣੀ। ਸੋ ਭਾਰਤ ਸਰਕਾਰ ਨੂੰ ਚਾਹੀਦਾ ਕਿ ਇਕੱਲਾ ਸੁਰੱਖਿਆ ਦੇ ਪੱਖ ਦੇ ਨਾਲ ਕਹਿ ਰਹੇ ਆ ਜਾਂ ਅੱਤਵਾਦੀ ਜਥੇਬੰਦੀਆਂ ਨਾਲ, ਸਾਰੇ ਪੱਖਾਂ ਨੂੰ
ਜਿਹੜਾ ਵਾ ਪੜਚੋਲ ਕੇ ਇਹਨਾਂ ਦੇ ਸੰਬੰਧੀ ਕੋਈ ਠੋਸ ਫੈਸਲਾ ਲੈਣ ਦੀ ਸਖਤ ਜ਼ਰੂਰਤ ਹੈ। ਜੀ ਜੀ ਬਿਲਕੁਲ ਪ੍ਰਵੀਨ ਜੀ, ਜੇ ਆਪਾਂ ਮਨੁੱਖਤਾ ਦਾ ਹੱਥ ਨਹੀਂ ਫੜਿਆ ਤਾਂ ਕੋਈ, ਕਿਉਂਕਿ ਵਿਪਤਾ ਦਾ ਪਤਾ ਨਹੀਂ ਕਦੋਂ ਕਿਹਦੇ 'ਤੇ ਕਿਸ ਵਕਤ ਜਿਹੜੀ ਉਹ ਆ ਜਾਂਦੀ ਆ। ਅਗਲੀ ਆਪਾਂ ਗੱਲ ਕਰੀਏ ਪ੍ਰਵੀਨ ਜੀ ਵੀ ਜਿਹੜੀ ਵਿਪਾਸਨਾ ਆ ਉਸ ਦੀ 3 ਘੰਟੇ ਤੱਕ ਕਹਿੰਦੇ ਪੁੱਛ ਪੜਤਾਲ ਚੱਲੀ ਆ। ਇਹ ਦੱਸਦੇ ਜੇ ਵੀ ਇਹ ਵੀ ਸਿਰਸੇ ਵਾਲੇ ਦੇ ਨਾਲ ਹੀ ਕਿਤੇ ਨਾ ਕਿਤੇ ਸੰਬੰਧਿਤ ਨੇ। ਦੇਖੋ ਜੀ, ਡੇਰੇ ਦੀ ਇਸ ਵੇਲੇ ਚੇਅਰਪਰਸਨ ਨੇ ਵਿਪਾਸਨਾ, ਔਰ ਉਹਨਾਂ ਦੇ ਰੂਹ ਪੋਸ਼ ਹੋਣ ਦੀਆਂ ਖਬਰ ਆਈਆਂ ਸੀਗੀਆਂ, ਪਰ ਵਿਸ਼ੇਸ਼ ਜਾਂਚ ਟੀਮ ਹੈ ਜਿਹੜੀ ਉੱਥੇ ਉਹ ਪੇਸ਼ ਹੋਏ ਤੇ ਉਹਨਾਂ ਨੇ 3 ਘੰਟੇ ਤੱਕ ਹੱਡਾ ਚੌਂਕੀ ਦੇ ਵਿੱਚ ਪੁੱਛ ਪੜਤਾਲ ਕੀਤੀ ਹੈ। ਅਹਿਮ ਖੁਲਾਸੇ ਹੋਏ ਨੇ, ਔਰ ਪਤਾ ਇਹ ਵੀ ਲੱਗਿਆ ਕਿ ਜਿਹੜਾ ਡੇਰਾ ਮੁਖੀ ਦੀ ਗੋਦ ਲਈ ਹੋਈ ਧੀ ਸੀਗੀ ਹਨੀਪ੍ਰੀਤ, ਉਹ 25 ਤੇ 26 ਅਗਸਤ ਨੂੰ ਜਿਹੜੀ ਰਾਤ ਹੈ ਉਹ ਸਿਰਸੇ ਆਈ ਸੀਗੀ, ਪਰ ਉਸ ਤੋਂ ਬਾਅਦ ਉਹਦੇ ਟਿਕਾਣੇ ਬਾਰੇ ਕੋਈ ਥਹੁ ਪਤਾ ਨਹੀਂ ਲੱਗਿਆ। ਤੇ ਦੱਸਦੇ ਆ ਕਿ ਹੁਣ ਜਿਹੜੀ ਹੈ ਪੁਲਿਸ ਹੈ ਉਹ ਕਹਿੰਦੀ ਕਿ ਵਿਪਾਸਨਾ ਨੂੰ ਨੋਟਿਸ ਦਿੱਤਾ ਗਿਆ ਸੀ, ਜਾਂਚ ਦੇ ਲਈ ਸੱਦਿਆ ਗਿਆ ਸੀਗਾ, ਉਹਦੇ ਤੋਂ ਸਵਾਲ ਪੁੱਛੇ ਗਏ ਨੇ, ਉਹਦੇ ਜਵਾਬ ਦਿੱਤੇ ਗਏ ਨੇ। ਸੋ ਜੇਕਰ ਉਹ ਕਹਿੰਦੇ ਲੋੜ ਪਈ ਤਾਂ ਵਿਪਾਸਨਾ ਨੂੰ ਮੁੜ ਸੱਦਿਆ ਜਾ ਸਕਦਾ ਵਾ। ਇਸ ਕਰਕੇ ਉਹ ਕਹਿੰਦੇ ਆ ਵਿਪਾਸਨਾ ਨੇ ਇਹ ਵੀ ਗੱਲ ਕਹੀ ਹੈ ਕਿ ਮੈਨੂੰ ਡਾਕਟਰ ਦਿੱਤੇ ਇਨਸਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨੇ ਇੰਨੀ ਗੱਲ ਜ਼ਰੂਰ ਕਹੀ ਹੈ ਕਿ 25 ਤੇ 26 ਅਗਸਤ ਦੀ ਰਾਤ ਨੂੰ ਡੇਰਾ ਸਿਰਸਾ ਆਈ ਸੀ। ਜਦੋਂ ਪੁਲਿਸ ਕਹਿੰਦੀ ਹੈ ਕਿ ਡੇਰੇ 'ਚ ਕਰਫਿਊ ਲੱਗਿਆ ਹੈ, ਅਸੀਂ ਉੱਥੇ ਜਿਹੜਾ ਵਾ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਆ, ਇਹ ਜਿਹੜੇ ਬੰਦੇ ਆ ਉਹਨਾਂ ਨੂੰ ਫੜਾਂਗੇ ਅਸੀਂ। ਜਦੋਂ 25 ਤੇ 26 ਅਗਸਤ ਨੂੰ ਹੀ ਹਿੰਸਾ ਹੋਈ ਸੀ ਪੰਚਕੂਲੇ ਦੇ ਵਿੱਚ, ਜਿੱਥੇ ਕਿ 200 ਤੋਂ ਵੱਧ ਬੰਦਾ ਮਾਰਿਆ ਗਿਆ ਔਰ ਘੱਟੋ ਘੱਟ 300 ਬੰਦਾ ਜਿਹੜਾ ਉਹ ਜ਼ਖਮੀ ਹੋਇਆ, ਤਾਂ ਉੱਥੇ ਜਿਹੜਾ ਵਾ ਤੇ ਉਦੋਂ ਕਿਉਂ ਨਹੀਂ ਪੁਲਿਸ ਜਾਗੀ ਹਰਿਆਣਾ ਪੁਲਿਸ ਨੂੰ, ਕਿ ਉਦੋਂ ਨਹੀਂ ਪਤਾ ਸੀਗਾ ਕਿ ਹਿੰਸਾ ਪਿੱਛੇ ਕਿਹਦਾ ਹੋ ਸਕਦਾ ਹੈ। ਇਹਦਾ ਮਤਲਬ ਇਹ ਹੈ ਕਿ ਹਰਿਆਣਾ ਪੁਲਿਸ ਨੂੰ ਜਦੋਂ ਰਿਅਲਾਈਜ਼ ਕਰਵਾਇਆ ਮੀਡੀਆ ਨੇ, ਲੋਕਾਂ ਨੇ, ਕਿ ਇਹ ਬਹੁਤ ਵੱਡੀ ਹਿੰਸਾ ਸੀ, ਤਾਂ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਹੁਣ ਬੰਦੇ ਫੜਨੇ ਵੀ ਪੈਣੇ ਆ। ਉਦੋਂ ਨੂੰ ਬਹੁਤ ਟਾਈਮ ਹੋ ਚੁੱਕਿਆ ਸੀਗਾ। ਜੀ 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 ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਨਵਾਜ਼ ਸ਼ਰੀਫ ਹੁਣਾਂ ਦਾ। ਪੈਨਮਾ ਪੇਪਰ ਦੇ ਵਿੱਚ ਉਹਨਾਂ ਦਾ ਆਪਣਾ ਜਿਹੜੀ ਸੀਟ ਉੱਥੋਂ ਨਿਕਲ ਗਈ ਸੀ, ਕੱਢਤਾ ਸੀ ਉਹਨਾਂ ਨੂੰ ਸਾਰੀ ਅਹੁਦੇਦਾਰੀਆਂ ਤੋਂ। ਉਹਨਾਂ ਦੀ ਘਰਵਾਲੀ ਜਿਹੜੀ ਆ ਉਹਨਾਂ ਨੇ ਉਹਨਾਂ ਦੀ ਜਿਹੜੀ ਲਾਹੌਰ ਪਾਰਲੀਮੈਂਟ ਸੀਟ ਜਿੱਤ ਲਈ ਆ। ਹਾਂਜੀ ਬਿਲਕੁਲ ਜੀ, ਪਨਾਮਾ ਦਸਤਾਵੇਜ਼ ਮਾਮਲੇ ਦੇ ਵਿੱਚ ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਹੜੀ ਲਾਹੌਰ ਦੀ ਪਾਰਲੀਮੈਂਟ ਸੀਟ ਆ ਉਹ ਖਾਲੀ ਹੋ ਗਈ ਸੀ। ਹੁਣ ਨਵਾਜ਼ ਸ਼ਰੀਫ ਦੀ ਹੀ ਆਪਾਂ ਕਹਿ ਲਈਏ ਕਿ ਬੇਗਮ ਨੇ ਕੁਲਸੂਮ ਨਵਾਜ਼, ਉਹਨਾਂ ਨੇ ਲਾਹੌਰ ਪਾਰਲੀਮੈਂਟ ਸੀਟ ਜਿਹੜੀ ਹੈ ਜ਼ਿਮਨੀ ਚੋਣ ਹੋਈ ਹੈ ਜਿਹੜੀ ਉਹ ਜਿੱਤ ਲਈ ਆ। ਤੇ ਇਹਨਾਂ ਨੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਦੀ ਯਾਸਮੀਨ ਰਸ਼ੀਦ ਨੂੰ ਹਾਰ ਦਿੱਤੀ ਆ। ਇਹਨਾਂ ਨੂੰ 61,000 ਵੋਟਾਂ ਮਿਲੀਆਂ ਨੇ, 61,000 ਤੋਂ ਥੋੜੀਆਂ ਜਿਹੀਆਂ ਵੱਧ, ਜਦਕਿ ਜਿਹੜੀ ਰਾਸ਼ਿਦ ਆ ਇਹਨਾਂ ਦੀ ਵਿਰੋਧੀ ਜਿਹੜੀ ਆ ਤਹਿਰੀਕੇ ਇਨਸਾਫ ਪਾਰਟੀ ਦੀ ਉਮੀਦਵਾਰ ਸੀਗੀ, ਉਹਨਾਂ ਨੂੰ 47,000 ਵੋਟਾਂ ਮਿਲੀਆਂ ਨੇ। ਔਰ ਦੱਸਦੇ ਆ ਕਿ ਇਸ ਵੇਲੇ ਜਿਹੜੇ ਕੁਲਸੂਮ ਨਵਾਜ਼ ਨੇ ਉਹ ਗਲੇ ਦੇ ਕੈਂਸਰ ਦੇ ਇਲਾਜ ਦੇ ਲਈ ਲੰਡਨ ਦੇ ਵਿੱਚ ਨੇ, ਤੇ ਮਰੀਮ ਨਵਾਜ਼ ਨੇ ਉਹਨਾਂ ਦੀ ਜਿਹੜੀ ਕੰਪੇਨ ਹੈ ਉਸ ਨੂੰ ਸੰਭਾਲਿਆ ਸੀਗਾ। ਔਰ ਪੱਖ ਹੈ ਸਾਡੀ ਔਰ ਪਾਕਿਸਤਾਨ ਦੀ ਮੈਂ ਕਹਿੰਦਾ ਡੈਮੋਕ੍ਰੇਸੀ ਦਾ, ਕਿ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਾ ਹੋਣ ਦੇ ਬਾਵਜੂਦ ਵੀ ਜਿੱਤ ਜਾਂਦਾ ਹੈ। ਸੋ ਲੋਕ ਕੀ ਵੇਖ ਕੇ ਵੋਟ ਕਰਦੇ ਨੇ ਕਿ ਜੇ ਉਮੀਦਵਾਰ ਆਵੇ ਤਾਂ ਉਹ ਪੁੱਛਣਗੇ ਕਿ ਭਾਈ ਤੂੰ ਸਾਡੇ ਲਈ ਕੀ ਕਰੇਗਾ, ਇੱਥੇ ਉਮੀਦਵਾਰ ਗਾਇਬ ਹੈ ਤੇ ਇਹ ਫਿਰ ਵੀ ਜਿੱਤ ਗਏ ਨੇ। ਸੋ ਇਹ ਇਕੱਲਾ ਪਾਕਿਸਤਾਨ ਦੇ ਨਹੀਂ, ਇੱਥੇ ਸਾਡੇ ਇੰਡੀਆ ਦੇ ਵਿੱਚ ਵੀ ਜਦੋਂ ਲੋਕਲ ਚੋਣਾਂ ਹੁੰਦੀਆਂ ਜਾਂ ਬਥੇਰੀ ਵਾਰ ਹੈ ਜੀ ਲੋਕ ਚੋਣ ਲੜਦੇ ਵਿੱਚ ਗਏ ਜਿਹੜੇ ਜੇਲ੍ਹਾਂ ਦੇ ਵਿੱਚ ਹੈ, ਪਰ ਬਾਵਜੂਦ ਇਸ ਦੇ ਉਹ ਚੋਣ ਜਿੱਤ ਜਾਂਦੇ ਆ। ਸੋ ਇਹ ਸਾਡੇ ਮੁਲਕਾਂ ਦੀ ਡੈਮੋਕ੍ਰੇਸੀ ਦਾ ਇੱਕ ਨਕਾਰਾਤਮਕ ਪੱਖ ਜਿਹਾ ਮੈਨੂੰ ਲੱਗਦਾ ਵੀ ਕਹਿ ਸਕਦੇ ਹਾਂ। ਜੀ ਬਿਲਕੁਲ ਪ੍ਰਵੀਨ ਜੀ, ਇਹ ਭਾਵਨਾਤਮਕ ਹੋ ਕੇ ਜਦੋਂ ਇੱਦਾਂ ਵੋਟਾਂ ਪੈਂਦੀਆਂ ਆ ਫਿਰ ਸਮੱਸਿਆਵਾਂ ਦਾ ਇੱਦਾਂ ਹੀ ਸਾਹਮਣਾ ਕਰਨਾ ਪੈਂਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ। ਹਾਂਜੀ ਬਿਲਕੁਲ, ਕਿਸਾਨ ਆਗੂਆਂ ਦੀ ਗ੍ਰਿਫਤਾਰੀ ਇਸ ਕਰਕੇ ਕੀਤੀ ਜਾ ਰਹੀ ਹੈ ਛਾਪੇਮਾਰੀ ਕਿ ਕਿਸਾਨ ਆਗੂਆਂ ਨੇ ਜਿਹੜਾ ਵਾ ਉਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲੇ ਸਥਿਤ ਜਿਹੜੀ ਰਿਹਾਇਸ਼ ਹੈ ਮੋਤੀ ਮਹਿਲ, ਉਹਦੇ ਘਿਰਾਓ ਨੂੰ ਲੈ ਕੇ ਔਰ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਫੇਲ ਕਰਨ ਲਈ ਇਹਨਾਂ ਨੇ ਆਪਾਂ ਕਹਿ ਲਈਏ ਕਿ ਪੰਜਾਬ ਪੁਲਿਸ ਨੂੰ ਭਜਾਇਆ ਹੋਇਆ, ਜਿਹੜੀ ਉਹਨਾਂ ਨੇ ਸੰਘਰਸ਼ ਵਿੱਢਿਆ ਹੋਇਆ। ਇਸੇ ਕਰਕੇ ਇਹਨੂੰ ਫੇਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਹੈ ਉਹਨੇ ਲੰਘੀ ਰਾਤ ਤੋਂ ਜਿਹੜੇ ਸੂਬੇ ਦੇ ਆਪਾਂ ਕਹਿ ਲਈਏ ਕਿ ਜਿੰਨੇ ਵੀ ਟਿਕਾਣੇ ਨੇ ਉਹਨਾਂ ਦੇ, ਤਾਂ ਉਹਨਾਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਔਰ ਇਸ ਵੇਲੇ ਪਤਾ ਇਹ ਵੀ ਲੱਗਿਆ ਵਾ ਕਿ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੇ ਕਿਸਾਨ ਆਗੂ ਨੇ ਜਿਹੜੇ ਫੜੇ ਨਹੀਂ ਗਏ, 5 ਦਰਜਨ ਕਿਸਾਨ ਆਗੂ ਗ੍ਰਿਫਤਾਰ ਕੀਤੇ ਗਏ ਆ। ਸੋ ਜਿਹੜੇ ਫੜੇ ਨਹੀਂ ਗਏ ਉਹ ਆਗੂਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਔਰ ਉਹਨਾਂ ਨੇ ਰੂਹ ਪੋਸ਼ ਹੋ ਕੇ ਸੋਸ਼ਲ ਮੀਡੀਆ ਤੇ ਇਹ ਸੱਦਾ ਦਿੱਤਾ ਲੋਕਾਂ ਨੂੰ ਕਿ ਤੁਸੀਂ ਪਟਿਆਲਾ ਪਹੁੰਚੋ। ਔਰ ਕਮਾਲ ਦੀ ਗੱਲ ਹੈ ਕਿ ਕੈਪਟਨ ਸਾਹਿਬ ਨੇ ਤਾਂ ਇਹ ਗੱਲ ਕਹੀ ਸੀ ਕਿ ਮੈਨੂੰ ਵੋਟਾਂ ਪਾ ਦਿਓ, ਇਹਨਾਂ ਨੇ ਤਾਂ ਚੋਣ ਕੰਪੇਨ ਦੇ ਦੌਰਾਨ ਇਹ ਗੱਲ ਕਹੀ ਸੀ
कि मैनू आ हुण खुदकुशियां तुसीं ना करो ते तुसीं रुक जाओ, जदों मेरी सरकार आ गई तां मैं किसी नूं खुदकुशी नहीं करन दूंगा। जबकि असलीयत ये है कि आ जिहड़ा लंघिया महीना पिछले महीने इस दे बाद इस महीने दे विच 47 खुदकुशियां किसान मजदूरां ते खेत मजदूरां ने कीतियां ने, किसान ते खेत मजदूरां ने। जबकि असलीयत ये है कि एक खुदकुशियां की असल गिनती 70 तो भी वध है, यानी कि एक दिन दे विच 2 खुदकुशियां तो भी उपर है जी। जी बिल्कुल जी, वड्डी समस्या का सामना जिहड़ा उत्थे करना पै रिहा आ। अगली गल करदे आ, अकाली कॉन्फ्रेंस विच नहीं पहुंचे बादल। हाँ जी बिल्कुल जी, गुरु की ढाब दे विच अकाली कानफ्रेंस हुई है जैतो दे विच, और इत्थे स्टेज दे उत्ते बादल परिवार दे किसी भी ना आगू दे पहुंचण ते जिहड़ी उन्हां दी गैर हाज़री आ वो रड़कदी रही है। और इसे करके जिहड़े सूबा बादल सी जिहड़े पिछले वारी गैप सीगे इस कानफ्रेंस तो ओह नज़र आए ने, और स्टेज दे उत्तों काफ़ी अकाली दल दे बुलारियां ने जिहड़ा वा संबोधन कीता वा। पर अकाली दल जिहड़ा जी हुण आपां कह सकदे हां कि इस तरीके नाल कदे भी बादल परिवार कैप्टन साहब तो गैर हाजिर हो जाते सी कानफ्रेंसां तो या होर मेलियां तो, पर बादल परिवार कदे गैर हाजिर नहीं होया। तो जिहड़े सियासी माहर ने वो इन्हां चीज़ां नूं वख-वख एंगलों तो परचोल रहे ने, वख-वख एंगलों तो देख रहे हैं कि आखिरकार ने की है कि जिहड़ा बादल परिवार है जिहड़ा इस कानफ्रेंस तो दूर है जी। जी जी, हर एक जना लभन की कोशिश दे विच आ। अगली गल करिए, केतिया मामले दे विच पंजाब सरकार नूं नोटिस गृह सकत्तर नूं तलब किया गया। हाँ जी बिल्कुल जी, केतिया डार्लैंड एक फ्रांस की नागरिक सी और साबका मुख्यमंत्री मरहूम बेअंत सिंह के पोतरे गुरकीरत सिंह कोटली ते दोष लग्या कि उस बंदे ने 1994 दे विच 7 जणिਆਂ ਦੇ ਨਾਲ रल के ਇਹਦੇ ਨਾਲ छेड़छाड़ की थी, ਇਹਨੂੰ अगवा करने की कोशिश की थी। हुण जिहड़ा दिल्ली का महिला कमीशन है उन्हें पंजाब सरकार के मुख्य सकत्तर नूं तलब किया और सवाल पूछा कि जेकर छेड़छाड़ का मामला सामने आया सी तां उदों ही क्यों नहीं ਇਹਦੇ प्रति कोई किया गया। और दोष ये भी लग रहे हैं जिहड़ी एक चिट्ठी अखबार दे विच छपी है कि उदों केतिया डार्लैंड की आवाज़ नूं दबाउण दे लई आपां कह सकते हैं कि उदों सरकारी तंत्र की वरतों की गई थी। और उन्हें एलीगेशन लाया कि मेरे ते जानलेवा हमला करवाउण दीआं भी धमकियां मिलियां सीगियां। तो आस करते हैं कि बेशक एक लंबा वकवा हो चुका है, 23 साल बाद इस मामले की सुनवाई होनी है या मामला दोबारा खुलण के आसार बन गए हैं। पर इस चीज़ ने शर्मसार किया वा कि जिहड़े पंजाब दे विच सैलानी आउंदे ने या टूरिस्ट आउंदे ने उन्हां दे नाल जेकर इस तरह की घटना वापरदी है और खास करके हुकूमत वजारत के नाल संबंधित किसी फरजंद वालों इस घटिया हरकत को अंजाम दिता जाता तो मेरे लिए मेरे कहने के मुताबिक एक बहुत घटिया करतूत है। और उदों ही बेअंत सरकार को इस चीज़ का नोटिस लेना चाहिए। सो देखते हैं हुण 23 साल बाद मामला दोबारा खुलण के आसार बनते हैं। देखते हैं गुरकीरत सिंह कोटली नूं इहदे विच किहो जिहियां मुश्किलों का सामना करना पैंदा। खन्ना तो इस वेले मेरा ख्याल है कि वो विधायक ने, पर शर्मसार करने वाली खबर है पूरे पंजाबियों नूं कि जिहड़े भाईचारे के लोगों ने इज्जत बचाने खातर कुर्बानियां दित्तियां होण, उत्थे जदों कुछ सालों बाद वजारत कायम होवे, आज़ादी मिले तो उत्थे सियासी फरजंद जिहड़े आ उही छेड़छाड़ करन लग पैण तां मेरा ख्याल है कि इहो जिहे लोकां नूं शायद गद्दियां ते रहण दा कोई हक नहीं हैगा। बिल्कुल जी, जिहदे दादे ने इन्ना कतलेआम करवाया होवे जिस दे उत्ते इन्ने दोष आ, सारे जाने उस दे हत्थों पीड़ित आ, ਉਹਦੇ ਤੋਂ ਆਪਾਂ ਕਿਹੋ ਜਿਹੀਆਂ ਉਮੀਦਾਂ ਜਿਹੜੀਆਂ ਉਹ ਰੱਖ ਸਕਦੇ ਹਾਂ। ਪਰ ਸਜ਼ਾ ਜਿਹੜੀ ਉਹ ਹੋਵੇ ਇਹੀ ਜਿਹੜੀ ਕਿਤੇ ਨਾ ਕਿਤੇ ਕੁਛ ਨਾ ਕੁਛ ਲੋਕਾਂ ਨੂੰ ਮਾੜੀ ਮੋਟੀ ਜਿਹੜੀ ਇਸ ਦੇ ਵਿੱਚ ਖੁਸ਼ੀ ਹੋਵੇਗੀ। ਪਰ ਜਿੱਦਾਂ ਆਪਾਂ ਦੇਖਿਆ ਵੀ ਫਰਜ਼ੰਦਾਂ ਨੂੰ ਹੁੰਦਾ ਘੱਟ ਆ ਅਤੇ ਉਹ ਨਿਕਲ ਜਾਂਦੇ ਕਿਸੇ ਨਾ ਕਿਸੇ ਤਰੀਕੇ ਨਾਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਾਰਸ਼ਲ ਅਰਜਨ ਸਿੰਘ ਹੁਣਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ। ਦੇਖੋ ਜੀ, ਮਾਰਸ਼ਲ ਅਰਜਨ ਸਿੰਘ ਉਹ ਧਰੂ ਤਾਰੇ ਸਨ ਭਾਰਤੀ ਹਵਾਈ ਫੌਜ ਦੇ ਵਿੱਚ ਜਿਨ੍ਹਾਂ ਦੇ ਮੁਕਾਮ ਦੀ ਜਿਨ੍ਹਾਂ ਦੀ ਕੋਈ ਰੀਸ ਨਹੀਂ ਕਰ ਸਕਦਾ। ਔਰ ਇੰਨੀਆਂ ਕੁ ਪ੍ਰਾਪਤੀਆਂ ਉਹਨਾਂ ਨੇ ਕੀਤੀਆਂ ਨੇ ਪੂਰੀ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਪ੍ਰਾਪਤੀਆਂ ਦੇ ਨੇੜੇ ਤੇੜੇ ਝੁਕਣਾ ਕਿਸੇ ਦੇ ਵੱਸ ਦਾ ਰੋਗ ਹੀ ਨਹੀਂ ਹੈਗਾ। ਔਰ ਹਾਰਟ ਅਟੈਕ ਦਾ ਮੈਂ ਕਹੂੰਗਾ ਦੌਰਾ ਪੈਣ ਕਰਕੇ ਉਹਨਾਂ ਦਾ ਜਿਹੜਾ ਉਹ ਸਾਡੇ ਵਿੱਚ ਨਹੀਂ ਰਹੇ, ਇਸ ਖਾਨੀ ਸੰਸਾਰ ਦੇ ਵਿੱਚ ਨਹੀਂ ਰਹੇ। 95 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਵਾਸ ਤਿਆਗੇ ਨੇ। ਉਹਨਾਂ ਨੂੰ ਅੰਤਿਮ ਜਿਹੜੀਆਂ ਵਿਦਾਇਗੀ ਦੇ ਦਿੱਤੀ ਗਈ ਹੈ। ਹਜ਼ਾਰਾਂ ਲੱਖਾਂ ਸੇਜ਼ ਲੱਖਾਂ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ। ਔਰ ਇਹਨਾਂ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਸਮੇਤ ਮੁਲਕ ਦੀਆਂ ਜਿੰਨੀਆਂ ਵੀ ਅਹਿਮ ਸਿਆਸੀ ਜਾਂ ਜਿੰਨੀਆਂ ਵੀ ਹੋਰ ਲੋਕ ਹਸਤੀਆਂ ਨੇ ਉਹਨਾਂ ਨੂੰ ਸੇਜ਼ ਲੱਖਾਂ ਦੇ ਨਾਲ ਅਰਜਨ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ। ਸੋ ਇਹਨਾਂ ਦਾ ਨਾਮ ਹੈ ਜਿਹੜਾ
ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ। ਔਰ ਜਿਹੜਾ ਉਹਨਾਂ ਨੇ 1965 ਦੀ ਜੰਗ ਵੇਲੇ ਜੋ ਬਹਾਦਰੀ, ਜੋ ਦ੍ਰਿੜਤਾ, ਜੋ ਆਪਾਂ ਕਹੀਏ ਦੂਰ ਅੰਦੇਸ਼ੀ ਸੋਚ ਦਾ ਇੱਕ ਪ੍ਰਮਾਣ ਦਿੱਤਾ, ਤਾਂ ਉਹਨਾਂ ਵਧੀਆ ਪਰਫਾਰਮ ਕਰਨਾ ਜਾਂ ਉਹਨਾਂ ਵਧੀਆ ਜਾਂ ਉਹੋ ਜਿਹੀ ਮਿਸਾਲ ਕਾਇਮ ਕਰਨਾ, ਮੇਰਾ ਖਿਆਲ ਕਿ ਕਿਤੇ ਕੋਈ ਵਿਰਲਾ ਹੀ ਜੰਮਦਾ ਹੈ ਜਾਂ ਜਿਹਨੂੰ ਇੰਨਾ ਸਨਮਾਨ ਮਿਲਿਆ ਹੋਵੇ ਜਾਂ ਇੰਨੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਇੱਕੋ ਸ਼ਖਸੀਅਤ ਦੇ ਵਿੱਚ ਇੰਨੀਆਂ ਖੂਬੀਆਂ ਹੋਣ। ਤਾਂ ਦੱਸਿਆ ਜਾ ਰਿਹਾ ਕਿ ਬਡੂੰਗਰ ਸਾਹਿਬ ਦਾ ਇੱਕ ਮੈਂ ਬਿਆਨ ਪੜ੍ਹ ਰਿਹਾ ਸੀਗਾ ਕਿ ਸਿੱਖ ਅਜਾਇਬ ਘਰ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਜ਼ਰੂਰ ਲਾਈ ਜਾਊਗੀ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ ਪ੍ਰਵੀਨ ਜੀ, ਵੀ ਮੋਸਟ ਵਾਂਟਡ ਵਿਅਕਤੀਆਂ ਦੀ ਸੂਚੀ ਦੇ ਵਿੱਚ ਪਹਿਲੇ ਨੰਬਰ ਤੇ ਹਨੀਪ੍ਰੀਤ। ਹਾਂਜੀ, ਪਹਿਲਾ ਨੰਬਰ ਤਾਂ ਹਨੀਪ੍ਰੀਤ ਦਾ ਵੀ ਪਹਿਲਾ ਹੀ ਨੰਬਰ ਸੀਗਾ ਜੀ। ਡੇਰੇ ਦੇ ਵਿੱਚ ਜਿੰਨੇ ਕੰਮ ਹੁੰਦੇ ਸੀਗੇ ਸਾਰੇ ਉਹਨਾਂ ਦੀ ਦੇਖ ਰੇਖ ਹੁੰਦੇ ਸੀ, ਉਹਨਾਂ ਦੀ ਕਮਾਨ ਹੇਠ ਹੁੰਦੇ ਸੀ। ਈਵਨ ਕਿ ਜਿਹੜੀਆਂ ਫਿਲਮਾਂ ਬਣਦੀਆਂ ਸੀ ਤੇ ਉੱਥੇ ਵੀ ਹਨੀਪ੍ਰੀਤ ਦਾ ਹੀ ਪਹਿਲਾ ਨੰਬਰ ਹੁੰਦਾ ਸੀਗਾ। ਪਰ ਹੁਣ ਜਿਹੜਾ ਪਹਿਲਾ ਨੰਬਰ ਹੈ ਜੀ ਇਹ ਹੋਰ ਹਿਸਾਬ ਦਾ ਵਾ। ਹਰਿਆਣਾ ਪੁਲਿਸ ਨੇ ਮੋਸਟ ਵਾਂਟਡ ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਤੇ ਪੰਚਕੂਲਾ ਹਿੰਸਾ ਭੜਕਾਉਣ, ਅੱਗਜਣੀ ਕਰਨ ਜਾਂ ਹੋਰ ਕਿਸੇ ਤਰੀਕੇ ਨਾਲ ਲਾਅ ਐਂਡ ਆਰਡਰ ਹੱਥ ਦੇ ਵਿੱਚ ਲੈਣ ਦੀਆਂ ਜਿਹੜੀਆਂ ਗੱਲਾਂ ਨੇ, ਤਾਂ ਉਹਨਾਂ ਦੋਸ਼ਾਂ ਦੇ ਤਹਿਤ 45 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ। ਔਰ ਇਸ ਲਿਸਟ ਦੇ ਵਿੱਚ ਹਨੀਪ੍ਰੀਤ ਦਾ ਪਹਿਲਾ ਨਾਂ ਤੇ ਪਹਿਲਾ ਹੀ ਨੰਬਰ ਹੈ ਤੇ ਵਿਸ਼ੇਸ਼ ਤੌਰ ਤੇ ਉਹਦੀ ਫੋਟੋ ਲਾਈ ਗਈ ਹੈ। ਔਰ ਜਿਹੜਾ ਦੂਜਾ ਨਾਮ ਹੈ ਜੀ ਉਹ ਆਦਿਤਿਆ ਇੰਸਾ ਦਾ, ਜਿਹੜਾ ਡੇਰੇ ਦਾ ਸਾਰਾ ਕੁਛ ਦੇਖਦਾ ਸੀ ਛੱਤ ਤੇ ਬਹਿ ਕੇ, ਤੇ ਉਸ ਬੰਦੇ ਦਾ ਦੂਜਾ ਨਾਂ। ਜਿਹੜੇ ਹੋਰ ਨਾਂ ਨੇ ਉਹਨਾਂ ਦੇ ਸਿਰਫ ਨਾਂ ਨੇ, ਤਸਵੀਰਾਂ ਨਹੀਂ ਲੱਗੀਆਂ। ਇਹਨਾਂ ਦੋਨਾਂ ਦੀਆਂ ਤਸਵੀਰਾਂ ਵੀ ਹੈ। ਔਰ ਹਰਿਆਣਾ ਪੁਲਿਸ ਨੇ ਤਾਂ ਇੱਥੋਂ ਤੱਕ ਕਿਹਾ, ਉਹ ਕਹਿੰਦੇ ਕਿ ਜੇ ਇਹ ਬੰਦੇ ਨਾ ਮਿਲੇ ਜਾਂ ਇਹਨਾਂ ਨੇ ਕੋਈ ਕੋਆਪਰੇਟ ਨਾ ਕੀਤਾ ਜਾਂ ਪਤਾ ਨਾ ਲੱਗਿਆ ਇਹਨਾਂ ਬਾਰੇ, ਤਾਂ ਅਦਾਲਤ ਦੇ ਵਿੱਚ ਜਾਵਾਂਗੇ ਅਸੀਂ ਤੇ ਇਹਨਾਂ ਨੂੰ ਭਗੌੜਾ ਕਰਾਰ ਦੇਣ ਦੇ ਲਈ ਕਾਨੂੰਨੀ ਕਾਰਵਾਈ ਕਰਾਂਗੇ। ਜੀ ਜੀ ਪ੍ਰਵੀਨ ਜੀ, ਕਈ ਤਰੀਕੇ ਦੀਆਂ ਅਟਕਲਾਂ ਇਹਨਾਂ ਨੂੰ ਲੈ ਕੇ ਜਿਹੜੀਆਂ ਚੱਲ ਰਹੀਆਂ। ਕੋਈ ਕਹਿੰਦਾ ਜੀ ਨੇਪਾਲ 'ਚ ਆ, ਕਈ ਜਾਣੇ ਇਹ ਕਹੀ ਜਾਂਦੇ ਆ ਨਹੀਂ ਜੀ ਇਹ ਬੀਬੀ CID ਕਰਦੀ ਸੀ, ਅੰਦਰ ਖਾਤੇ ਮਿਲੇ ਸੀ, ਇਸ ਨੇ ਬਾਬੇ ਨੂੰ ਖੁੱਡੇ ਲਾਉਣ ਦੇ ਲਈ ਇਹ ਸਾਰਾ ਕੁਛ ਜਿਹੜਾ ਕੀਤਾ ਆ। ਹੋਰ ਲੋਕਾਂ ਦੇ ਵਿੱਚ ਕਿੱਦਾਂ ਦੀ ਗੱਲ ਆ? ਤੁਹਾਨੂੰ ਕੀ ਲੱਗਦਾ ਆ ਵੀ ਇਸ ਦੇ ਵਿੱਚ ਜਿਹੜੀ ਪਿੱਛੇ ਅਸਲੀਅਤ ਕੀ ਆ? ਕੀ ਕੋਈ ਡੀਲ ਹੋਈ ਸੀ ਵੀ ਉਹ ਐਕਸਪੋਜ਼ ਨਾ ਕਰ ਦੇਵੇ ਤਾਂ ਇਸ ਨੂੰ ਜਿਹੜਾ ਇੱਧਰ ਉੱਧਰ ਕੀਤਾ ਗਿਆ ਹੈ? ਨਹੀਂ, ਦੇਖੋ ਜਿੰਨਾ ਚਿਰ ਹਨੀਪ੍ਰੀਤ ਜਿਹੜੀ ਆ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਜਾਂ ਉਹਦੇ ਬਾਰੇ ਕੋਈ ਸਟੇਟਮੈਂਟ ਨਹੀਂ ਹੁੰਦੀ ਤਾਂ ਕਿਸੇ ਤੇ ਨਤੀਜੇ ਤੇ ਪਹੁੰਚਣਾ ਮੁਸ਼ਕਿਲ ਜਿਹਾ ਲੱਗਦਾ ਵਾ। ਪਰ ਗੱਲ ਇਹ ਹੈ ਕਿ ਅਸਲ ਦੇ ਵਿੱਚ ਜਿਹੜੀ ਹਨੀਪ੍ਰੀਤ ਦੀ ਭੂਮਿਕਾ ਉਹ ਸ਼ੱਕੀ ਰਹੀ ਆ। ਪਹਿਲਾਂ ਫਾਦਰ ਡੇ ਆਉਂਦਾ ਤੇ ਇਹ ਗੁਰਮੀਤ ਇੰਸਾ ਤੇ ਦੋਵੇਂ ਬੈਠ ਕੇ ਫਾਦਰ ਡੇ ਸੈਲੀਬ੍ਰੇਟ ਕਰਦੇ ਆ। ਫਿਰ ਫਰੈਂਡਸ਼ਿਪ ਡੇ ਆਉਂਦਾ ਤੇ ਫਰੈਂਡਸ਼ਿਪ ਡੇ ਦੀਆਂ ਤੁਸੀਂ ਤਸਵੀਰਾਂ ਦੇਖ ਲਓ, ਈਵਨ ਕਿ ਵੀਡੀਓ ਪਈ ਆ ਸੋਸ਼ਲ ਮੀਡੀਆ ਦੇ ਉੱਤੇ। ਤਾਂ ਹੁਣ ਜਿਹੜੀ ਉੱਥੇ ਟੀਮਾਂ ਗਈਆਂ ਸੀ ਜਿਨ੍ਹਾਂ ਨੇ ਗੁਫਾ ਦੀ ਜਾਂਚ ਕੀਤੀ ਹੈ, ਤੇ ਉਹ ਟੀਮ ਜਿਹੜੀ ਆ ਉਹ ਇਹ ਗੱਲ ਕਹਿੰਦੀ ਹੈ ਕਿ ਉੱਥੇ ਜਿਹੜਾ ਹਨੀਪ੍ਰੀਤ ਦਾ ਕਮਰਾ ਸੀਗਾ ਉਹਦੇ ਵਿੱਚ ਇੱਕ ਗੁਪਤ ਸੀਕ੍ਰੇਟ ਅਲਮਾਰੀ ਸੀਗੀ। ਅਲਮਾਰੀ ਦੇ ਵਿੱਚੋਂ ਰਸਤਾ ਜਾਂਦਾ ਸੀ ਜਿਹੜਾ ਕਿ ਵਾਸ਼ਰੂਮ ਤੇ ਜਿਮ ਦੇ ਵਿੱਚ ਜਾਂਦਾ ਸੀ। ਜਿਮ ਦੇ ਵਿੱਚੋਂ ਰਸਤਾ ਜਿਹੜਾ ਵਾ ਉਹ ਤੇਰਾਵਾਸ ਦੇ ਵਿੱਚ ਜਾਂਦਾ ਸੀ। ਤੇਰਾਵਾਸ ਦਾ ਮਤਲਬ ਇਹ ਹੈ ਕਿ ਜਿੱਥੇ ਗੁਰਮੀਤ ਇੰਸਾ ਸੌਂਦਾ ਹੁੰਦਾ ਸੀਗਾ। ਸੋ ਇੰਟਰ ਕਨੈਕਸ਼ਨ ਸੀਗਾ ਇਹਨਾਂ ਦਾ ਆਪਸ ਵਿੱਚ ਜੀ। ਤੇ ਉਸ ਕਰਕੇ ਹੁਣ ਰਿਸ਼ਤੇ ਨੂੰ ਲੈ ਕੇ ਵੀ ਲੋਕ ਜਿਹੜੇ ਉਹ ਤਰ੍ਹਾਂ ਤਰ੍ਹਾਂ ਦੀਆਂ ਅਟਕਲਾਂ ਜਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਹਾਲਾਂਕਿ ਲੋਕ ਗੱਲਾਂ ਤਾਂ ਪਹਿਲਾਂ ਹੀ ਕਰਦੇ ਸੀ ਜਿਸ ਤਰੀਕੇ ਨਾਲ ਇਹਨਾਂ ਦਾ ਇੱਕ ਬੋਡੀ ਲੈਂਗੁਏਜ ਹੁੰਦੀ ਸੀ, ਜਦੋਂ ਇਹ ਲੋਕਾਂ ਦੇ ਨਾਲ ਮਿਲਦੇ ਜੁਲਦੇ ਸੀ, ਲੋਕਾਂ ਦੇ ਨਾਲ ਗੱਲਬਾਤ ਕਰਦੇ ਸੀ। ਤਾਂ ਮੇਰੇ ਖਿਆਲ ਦੇ ਨਾਲ ਹੁਣ ਕੋਈ ਕਹਿੰਦਾ ਜੀ ਰਾਜਸਥਾਨ ਦੇ ਵਿੱਚ ਹੈ, ਕੋਈ ਕਹਿੰਦਾ ਜੀ ਨੇਪਾਲ ਦੇ ਵਿੱਚ ਹੈ, ਕੋਈ ਕਹਿੰਦਾ ਜੀ ਉਹ ਏਜੰਸੀਆਂ ਦੀ ਜਿਹੜੀ ਹੈ ਉਹ ਇੱਕ ਮੋਹਰਾ ਹੋ ਸਕਦੀ ਹੈ। ਪਰ ਇਹ ਡੇਰੇ ਦੇ ਵਿੱਚ ਆਈ ਸੀ, ਇਹਨੂੰ ਗੋਦ ਲਿਆ ਗਿਆ ਸੀ ਤੇ ਗੋਦ ਲੈਣ ਤੋਂ ਬਾਅਦ ਇਹਨੇ ਜਿਹੜੀ ਆਪਣੀ ਵਿਆਹੁਤਾ ਜ਼ਿੰਦਗੀ ਉਹ ਤੋਂ ਕਿਨਾਰਾ ਕਰ ਲਿਆ ਸੀਗਾ। ਤੇ ਜਿਹੜਾ ਇਹਦਾ ਹਸਬੈਂਡ ਹੈ ਉਹਨੇ ਇਹ ਗੱਲ ਕਹੀ ਸੀ ਉਹਦੇ ਵਿੱਚ ਕਿ ਇਹ ਗੁਰਮੀਤ ਇੰਸਾ ਕਰਕੇ ਮੇਰਾ ਘਰ ਬਰਬਾਦ ਹੋ ਗਿਆ। ਤੇ ਉਹਨੇ ਤਾਂ ਇਸ ਦਾ ਕਿਹਾ ਸੀਗਾ ਕਿ ਮੈਂ ਦੋਨਾਂ ਨੂੰ ਇਕੱਠਿਆਂ ਅਸ਼ਲੀਲ ਹਾਲਤ ਦੇ ਵਿੱਚ ਵੀ ਦੇਖਿਆ। ਉਸ ਬੰਦੇ ਨੇ ਤਾਂ ਇੱਥੇ ਤੱਕ ਐਲੀਗੇਸ਼ਨ ਲਾਏ ਸੀ। ਜੀ 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 ਬਿਲਕੁਲ, ਜਿੱਦਾਂ ਤੁਸੀਂ ਕਿਹਾ ਜਿੰਨ ਤੱਕ ਫੜੀ ਨਹੀਂ ਜਾਂਦੀ ਉਨੀ ਦੇਰ ਤੱਕ ਕਈ ਅਟਕਲਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਅਗਲੀ ਗੱਲ ਕਰੀਏ, ਲੱਖੋਵਾਲ ਹੋਣਾ ਨੇ ਬਿਆਨ ਦਿੱਤਾ, ਕਹਿੰਦੇ ਜੀ ਸਾਰੀਆਂ ਹੀ ਰਾਜਸੀ ਧਿਰਾਂ ਇੱਕੋ ਜਿਹੀਆਂ ਆ। ਉੱਧਰਲੇ ਪਾਸੇ ਕਿਸਾਨ ਜਿਹੜੇ ਆ ਉਹ ਹਰ ਇੱਕ ਪਾਸੇ ਜੂਝ ਰਹੇ ਆ, ਇਹ ਕਿਸਾਨਾਂ ਦੇ ਬੜੇ ਮਸੀਹਾ ਵੀ ਬਣੇ ਫਿਰਦੇ ਸੀ, ਬੜੇ ਵੱਡੇ ਨੇਤਾ ਆ, ਇਹ ਕੀ ਕਰਦੇ ਨੇ? ਦੇਖੋ ਜੀ, ਕੋਈ ਇਹਦੇ ਵਿੱਚ ਕੋਈ ਮੈਂ ਕਹਿ ਸਕਦਾ ਵਾਂ ਕਿ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਅਜਮੇਰ ਸਿੰਘ ਲੱਖੋਵਾਲ ਨੂੰ ਸਰਕਾਰੀ ਕਿਸਾਨ ਆਗੂ ਕਿਹਾ ਜਾਂਦਾ ਹੈ। ਔਰ ਸਰਕਾਰੀ ਕਿਸਾਨ ਆਗੂ ਦਾ ਮਤਲਬ ਇਹ ਹੈ ਕਿ ਜਿਹੜਾ ਸਰਕਾਰ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਾਂ ਸਰਕਾਰ ਦੇ ਮੁਤਾਬਿਕ ਚੱਲਦਾ ਹੋਵੇ। ਜਾਂ ਗੰਨਾ ਕਿਸਾਨਾਂ ਦੀ ਜਿਹੜਾ ਬਕਾਏ ਨੂੰ ਲੈ ਕੇ ਮੁਹਾਲੀ ਦੇ ਵਿੱਚ ਉਹਨਾਂ ਨੇ ਰੋਸ ਮੁਜ਼ਾਹਰਾ ਕੀਤਾ। ਚਲੋ ਚੰਗੀ ਗੱਲ ਹੈ ਕਿ ਕਿਸਾਨਾਂ ਦੀਆਂ ਹੱਕਾਂ ਦੇ ਲਈ ਕੋਈ ਰੋਸ ਮੁਜ਼ਾਹਰਾ ਜਾਂ ਕਿਸਾਨਾਂ ਦੇ ਹੱਕਾਂ ਦੇ ਵਿੱਚ ਆਵਾਜ਼ ਬੁਲੰਦ ਕਰਨੀ ਕੋਈ ਮਾੜੀ ਗੱਲ ਨਹੀਂ ਹੈ।
ਪਰ ਇਸੇ ਦੌਰਾਨ ਜਿਹੜੇ ਤੁਹਾਡੇ ਵਰਗੇ ਸੂਝਵਾਨ ਪੱਤਰਕਾਰ ਭਰਾ ਸੀਗੇ ਤਾਂ ਉਹਨਾਂ ਨੇ ਉੱਥੇ ਉਹਨਾਂ ਨੂੰ ਸਵਾਲ ਕੀਤਾ ਲੱਖੋਵਾਲ ਨੂੰ ਕਿ ਲੱਖੋਵਾਲ ਸਾਹਿਬ ਪਿਛਲੇ 10 ਸਾਲਾਂ ਦੇ ਵਿੱਚ ਕੋਈ ਧਰਨਾ ਕਿਉਂ ਨਹੀਂ ਦਿੱਤਾ, ਉਦੋਂ ਵੀ ਤਾਂ ਪੇਮੈਂਟ ਨਹੀਂ ਸੀ ਨਾ ਮਿਲਦੀ। ਤੇ ਇਸ ਸਵਾਲ ਦੇ ਜਵਾਬ ਦੇ ਵਿੱਚ ਉਹ ਕਹਿੰਦੇ ਜੀ ਨਹੀਂ, ਇੱਕ ਵਾਰੀ ਸ਼ਾਇਦ ਦਿੱਤਾ ਸੀਗਾ ਧਰਨਾ। ਲੱਖੋਵਾਲ ਦਾ ਜਿਹੜਾ ਜਵਾਬ ਸੀਗਾ ਉਹ ਕਹਿੰਦੇ ਜੀ ਨਹੀਂ, ਇੱਕ ਵਾਰੀ ਸ਼ਾਇਦ ਮੈਂ ਦਿੱਤਾ ਸੀ ਧਰਨਾ। ਇੱਕ ਵਾਰੀ ਧਰਨੇ ਨਾਲ ਤਾਂ ਪੇਮੈਂਟ ਨਹੀਂ ਮਿਲਦੀ। ਇਹ ਮਿਲੀ ਹੈ ਤਾਂ ਦੱਸਣ ਕਿ ਇੱਕ ਵਾਰੀ ਧਰਨਾ ਦਿੱਤੇ ਤੋਂ ਕਿੰਨੀ ਪੇਮੈਂਟ ਰਿਲੀਜ਼ ਹੋਈ ਹੈ, ਕਿ 10 ਸਾਲਾਂ ਦੇ ਵਿੱਚ ਸਿਰਫ ਇੱਕ ਧਰਨਾ, 6 ਮਹੀਨਿਆਂ ਦੇ ਵਿੱਚ ਇੱਕ ਧਰਨਾ। ਕੰਪੈਰੀਜ਼ਨ ਕਰਕੇ ਪਤਾ ਲੱਗੂਗਾ ਕਿ ਇੰਨੀ ਸਰਗਰਮੀਆਂ ਕਿਉਂ ਹੈ, ਇੰਨੀ ਇਹ ਕਿਉਂ ਹੈ ਕਿ ਹੁਣ ਦੁਬਾਰਾ ਫਿਰ ਸਰਗਰਮ ਹੋ ਗਿਆ। ਤਾਂ ਇਹਦਾ ਜਿਹੜਾ ਜਵਾਬ ਸੀਗਾ ਕਿ 10 ਸਾਲਾਂ ਦੇ ਵਿੱਚ ਧਰਨਾ ਕਿਉਂ ਨਹੀਂ ਦਿੱਤਾ, ਤੇ ਉਹ ਕਹਿੰਦੇ ਜੀ ਨਹੀਂ, ਇੱਕ ਧਰਨਾ ਦਿੱਤਾ ਸੀਗਾ ਪਰ ਸਾਰੀਆਂ ਸਿਆਸੀ ਧਿਰਾਂ ਇੱਕੋ ਜਿਹੀਆਂ ਨੇ। ਸੋ ਲੱਖੋਵਾਲ ਸਾਹਿਬ ਸਿਆਸੀ ਧਿਰਾਂ ਬਾਰੇ ਤਾਂ ਲੋਕ ਜਾਣਦੇ ਆ, ਪਿਛਲੇ 70 ਸਾਲਾਂ ਤੋਂ ਜਿਹੜਾ ਮੁਲਕ ਦਾ ਹਾਲ ਹੋਇਆ, ਨਾ ਲੱਖੋਵਾਲ ਸਾਹਿਬ ਅਣਜਾਣ ਨੇ ਉਸ ਤੋਂ, ਨਾ ਤੁਸੀਂ ਅਣਜਾਣ ਹੋ, ਨਾ ਮੈਂ ਅਣਜਾਣ ਹੈ। ਪਰ ਕਿਸਾਨ ਆਗੂਆਂ ਦੇ ਅੰਦੋਲਨ ਦੀ ਮੋਹਤਬਰੀ ਕਰਕੇ ਉਹਨਾਂ ਦੇ ਉਲਟ ਭੁਗਤਣਾ ਜਾਂ ਉਸ ਚੀਜ਼ ਨੂੰ ਖੇਰੂ ਕਰ ਦੇਣਾ, ਤੇ ਇਹ ਦੱਸੋ ਕਿ ਇਹ ਕਿਹੜੀ ਭੂਮਿਕਾ ਵਾ ਜੀ। ਜੀ ਬਿਲਕੁਲ, ਜੇ ਇਹਨਾਂ ਦੇ ਇੱਕ ਧਰਨੇ ਲਾਇਆ ਸਭ ਕੁਝ ਮਿਲ ਰਿਹਾ ਤੇ ਪੂਰੇ ਮੁਲਕ ਦੇ ਵਿੱਚ ਕਿਸਾਨ ਜੂਝ ਰਹੇ ਆ, ਸਾਰੀ ਜਗ੍ਹਾ ਤੇ ਇੱਕ ਧਰਨਾ ਲਵਾ ਲਓ, ਕਿਸਾਨ ਵਿਚਾਰੇ ਜਿਹੜੇ ਆ ਸੌਖੇ ਹੋ ਜਾਣ ਥੋੜ੍ਹੇ ਬਹੁਤ। ਤੇ ਪ੍ਰਵੀਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।